ਜੀ ਵੀਡੀਓ ਮੇਰੀ ਇਸ ਵੇਲੇ ਖੁਸ਼ਬਖਤੀ ਹੈ ਕਿ ਮੇਰੇ ਸਾਹਮਣੇ ਇਸ ਟਾਈਮ ਸਤਵਿੰਦਰਪਾਲ ਸਿੰਘ ਸਾਹਿਬ ਬੈਠੇ ਹਨ, ਜਿਹੜੇ ਇੱਥੋਂ ਦੇ ਗੁਰਦੁਆਰਾ ਸਾਹਿਬ ਦੇ ਸੈਕਟਰੀ ਹਨ। ਸਤਵਿੰਦਰਪਾਲ ਸਾਹਿਬ ਜੀ ਆਇਆਂ ਨੂੰ ਤੁਹਾਨੂੰ ਸਾਡੇ ਚੈਨਲ ਤੇ। ਵੀਰ ਜੀ ਜੀ ਆਇਆਂ ਨੂੰ। ਵੀਰ ਜੀ ਇਹ ਹੈ ਸ੍ਰੀ ਗੁਰੂ ਸਿੰਘ ਸਭਾ ਬੈਂਕਾਕ ਥਾਈਲੈਂਡ। ਜੀ ਸਤਵਿੰਦਰਪਾਲ ਸਾਹਿਬ, ਕੁਝ ਦੱਸੋ ਕਿ ਤੁਸੀਂ ਇੱਥੇ ਥਾਈਲੈਂਡ ਦੇ ਅੰਦਰ ਕਦੋਂ ਆਉਂਦੇ ਹੋ? ਵੀਰ ਜੀ ਮੇਰਾ ਜਨਮ ਬੈਂਕਾਕ ਥਾਈਲੈਂਡ ਦਾ ਹੈ। ਅੱਛਾ, ਤੁਹਾਡਾ ਜਨਮ ਇੱਥੇ ਦਾ ਹੈ ਤੇ ਪੰਜਾਬ ਦੇ ਨਾਲ ਤੁਹਾਡਾ ਕਨੈਕਸ਼ਨ ਹੈ? ਪੰਜਾਬ ਦੇ ਨਾਲ ਕਨੈਕਸ਼ਨ ਲਿਆ 1947 ਵਿੱਚ ਮੈਂ ਗਿਆ ਨਾ ਜੀ। ਦਾਦਕੇ ਸ਼ੇਖਪੁਰਾ, ਸਾਡਾ ਦਾਦਕਾ ਸ਼ਹਿਰ ਸੀ ਸ਼ੇਖੂਪੁਰਾ। ਜੀ ਜੀ। ਤੇ ਉਹ ਗਿਆ ਸੀ 1947 ਸ਼ੁਰੂ ਵਿੱਚ। ਠੀਕ ਹੈ। ਤੇ ਅਗਸਤ ਵਿੱਚ ਉੱਥੋਂ ਵਾਪਸ ਆ ਗਏ ਸੀ। ਦਾਦਕਿਆਂ ਤੇ ਗਏ ਤੇ ਨਾਲ ਹੀ ਅੱਗੇ ਵੰਡ ਦਾ ਤੁਹਾਨੂੰ ਸੁਣਨਾ ਪਿਆ। ਹਾਂ, ਉਹ ਨਾਲ ਸਬਬ ਨਾਲ ਜੋ ਉੱਪਰ ਵਾਲੇ ਨੂੰ ਮਨਜ਼ੂਰ ਸੀ ਹੋ ਗਿਆ। ਫਿਰ ਤੁਹਾਡੀ ਫੈਮਿਲੀ ਵਾਪਸ ਥਾਈਲੈਂਡ ਆਈ ਜਾਂ ਛੱਡ ਕੇ ਪੰਜਾਬ? ਸਾਡਾ ਥਾਈਲੈਂਡ ਇੱਥੇ ਹੈ ਸੀ ਅਜੇ ਪਿਆ ਹੋਇਆ। ਜੀ ਜੀ। ਸਾਡਾ ਬੰਗਲਾ ਸੀ, ਸਾਡੀ ਦੁਕਾਨ ਵੀ ਸੀ ਜਿਹੜੀ ਟੈਂਪਰਰੀ ਛੱਡ ਕੇ ਗਏ ਸੀ, ਦਾਦਕੇ ਮਿਲਣ ਗਏ ਸੀ। ਤੇ ਉਹ ਜੋ ਤੁਹਾਨੂੰ ਦੱਸਿਆ ਉਹ ਪਾਰਟੀਸ਼ਨ ਹੋ ਗਈ ਤੇ ਵਾਪਸ ਆਣਾ ਪਿਆ। ਕਿੰਨੀ ਏਜ ਸੀ ਤੁਹਾਡੀ ਜਦੋਂ ਪਾਰਟੀਸ਼ਨ? 8 ਸਾਲ ਸੀ ਉਦੋਂ ਮੈਂ। 8 ਸਾਲ। ਫਿਰ ਤੁਹਾਨੂੰ ਕੁਝ ਯਾਦ ਆਂਦਾ ਹੋਵੇਗਾ ਉਸ ਵੇਲੇ ਦਾਦਕਿਆਂ ਦਾ? ਸਭ ਕੁਝ ਯਾਦ ਹੈ। ਕੁਝ ਸ਼ੇਖੂਪੁਰਾ ਦੇ ਬਾਰੇ ਕੁਝ ਥੋੜਾ ਬਹੁਤ ਕੁਝ ਯਾਦ ਹੈ ਤਾਂ ਦੱਸੋ। ਇੱਕ ਉਸ ਟਾਈਮ ਦਾ ਇੱਕ ਵੱਡੇ ਸ਼ਹਿਰਾਂ ਚੋਂ ਗਿਣਿਆ ਜਾਂਦਾ ਸੀ। ਉਸ ਵਕਤ ਹੁਣ ਵੀ ਸ਼ਾਇਦ ਵੱਡੇ ਸ਼ਹਿਰਾਂ ਚੋਂ ਗਿਣਿਆ ਜਾਂਦਾ ਹੈ। ਔਰ ਜਿਹੋ ਜਿਹਾ ਮਾਹੌਲ ਸੀ ਉਸ ਵੇਲੇ, ਉਹ ਉਸ ਵੇਲੇ ਦੇ ਮਾਹੌਲ ਮੁਤਾਬਕ ਅੱਛਾ ਸ਼ਹਿਰ ਸੀ। ਸਾਡੇ ਦਾਦਕੇ ਪਰਿਵਾਰ ਦਾ ਉੱਥੇ ਅੱਧਾ ਸ਼ੇਖਪੁਰਾ ਹੈਗਾ ਸੀ, ਕਹਿੰਦੇ ਨੇ। ਅੱਛਾ। ਕਹਿਣ ਦਾ ਮਤਲਬ ਇਹ ਹੁੰਦਾ ਹੈ ਪ੍ਰਾਪਰਟੀ ਜ਼ਿਆਦਾ ਹੋਏ ਨਾ ਤੇ ਕਹਿਣ ਲੱਗ ਪੈਂਦੇ ਇਹਨਾਂ ਦਾ ਅਜਦਾ ਸ਼ਹਿਰ ਹੈ। ਕਿਉਂਕਿ 108 ਦੁਕਾਨਾਂ ਦੇ ਜਿਹੜੇ ਸ਼ਟਰ ਸਨ ਨਾ ਜੀ, ਸਟੇਸ਼ਨ ਦੇ ਕੋਲ ਸਾਡੇ ਲੱਗੇ ਹੋਏ ਸਨ। ਠੀਕ ਹੈ। ਲੇਕਿਨ ਉਹ ਫਿਰ ਸਭ ਕੁਝ ਉੱਥੇ ਰਹਿ ਗਿਆ। ਤੇ ਕੁਝ ਦੱਸੋ ਆਪਣੀ ਫੈਮਿਲੀ। ਤੁਹਾਡੇ ਫਾਦਰ ਦਾ ਕੀ ਨਾਮ ਸੀ? ਦਾਦਾ ਦਾ? ਸਰਦਾਰ ਜੈਮਲ ਸਿੰਘ ਸਨ ਮੇਰੇ ਦਾਦਾ ਜੀ। ਸਰਦਾਰ ਨੰਦ ਸਿੰਘ ਜੀ ਮੇਰੇ ਨੰਦ ਸਿੰਘ ਜੀ ਮੇਰੇ ਦਾਦਾ ਜੀ ਸਨ। ਸਰਦਾਰ ਜੈਮਲ ਸਿੰਘ ਜੀ ਮੇਰੇ ਪਿਤਾ ਜੀ ਸਨ। ਤੇ ਇਹ ਮਤਲਬ ਐਗਰੀਕਲਚਰਿਸਟ ਸਨ ਜਾਂ ਕੋਈ ਹੋਰ ਇਹਨਾਂ ਦੇ ਮਾਰਕੀਟਸ ਵਗੈਰਾ ਸਨ? ਪਿੰਡ ਜਗ੍ਹਾ ਹੈ ਸੀ, ਅਜੀਨਾ ਵਾਲਾ ਪਿੰਡ ਸੀ ਤੇ ਕਈ ਮੁਰੱਬੇ ਜ਼ਮੀਨ ਸੀ। ਔਰ ਜ਼ਮੀਨ ਉਹਨਾਂ ਦਿੱਤੀ ਸੀ, ਜਿਹੜੇ ਕਾਮੇ ਹੁੰਦੇ ਸਨ ਉਹਨਾਂ ਦੇ ਜੀ। ਉਹ ਜੋ ਵੀ ਉਪਜ ਜਾਂਦੀ ਸੀ ਉਹ ਵੱਢ ਕੇ ਉਹਨਾਂ ਨੂੰ ਵੀ ਦਿੱਤੀ ਜਾਂਦੀ ਸੀ, ਸਾਡੇ ਵੀ ਆਉਂਦੀ ਸੀ। ਤੇ ਕਿਹੜੀ ਫੈਮਿਲੀ ਤੋਂ ਬਿਲੋਂਗ ਕਰਦੇ ਸਨ? ਸਭ ਕਾਸਟ ਇਹਨਾਂ ਦੀ ਕੀ ਸੀ? ਸਾਡੇ ਚ ਕਾਸਟ ਅਰੋੜੇ ਹੁੰਦੇ ਸਨ। ਅਰੋੜਾ ਕਾਸਟ। ਠੀਕ ਹੈ। ਅੱਛਾ, ਤੁਸੀਂ ਫਿਰ ਆ ਜਾਂਦੇ ਹੋ, ਫਿਰ ਤੁਸੀਂ ਥਾਈਲੈਂਡ ਆਉਂਦੇ ਹੋ। ਗੁਰਦੁਆਰਾ ਸ੍ਰੀ ਸਿੰਘ ਸਭਾ ਸਾਹਿਬ ਦੇ ਨਾਲ ਤੁਹਾਡੀ ਐਸੋਸੀਏਸ਼ਨ ਕਦੋਂ ਤੋਂ ਬਣਦੀ? ਮੇਰੀ ਬਚਪਨ ਤੋਂ ਸੀ। ਮੈਂ 12-13 ਸਾਲ ਦਾ ਸੀ। ਗੁਰਦੁਆਰੇ ਰੋਜ਼ ਜਾਣਾ। ਅਸੀਂ ਇੱਥੇ ਗੁਆਂਢ ਬੜੇ ਨੇੜੇ ਰਹਿੰਦੇ ਸੀ। ਘਰ ਸਾਡਾ ਇੱਥੋਂ 200 ਮੀਟਰ ਹੈ। ਸਾਈਡ ਤੇ ਇੱਕ ਲੰਬੀ ਜਿਹੀ ਉਹ ਬਣੀ ਸੀ, ਗਲੀ ਬਣੀ ਸੀ। ਗਲੀ ਦੇ ਵਿੱਚ ਤਕਰੀਬਨ 60-70 ਦੋ ਗਲੀਆਂ ਸਨ, 60-70 ਪਰਿਵਾਰ ਰਹਿੰਦੇ ਸੀ। ਠੀਕ। ਔਰ ਛੋਟੇ ਛੋਟੇ ਮਕਾਨ ਸੀ। ਵਕਤ ਦੇ ਮੁਤਾਬਕ ਜੋ ਹੈ ਸੀ ਉਸ ਵੇਲੇ ਉੱਥੇ ਰਹਿੰਦੇ ਸੀ। ਤੇ ਕਦੋਂ ਇਹ ਬਣਦਾ ਹੈ ਗੁਰਦੁਆਰਾ ਸਾਹਿਬ ਦੀ ਜਿਹੜੀ ਬੰਕਾਕ ਦੀ? ਬੈਂਕਾਕ ਦਾ ਗੁਰਦੁਆਰਾ ਸਾਹਿਬ ਵੀਰ ਜੀ ਤਕਰੀਬਨ 100 ਸਾਲ ਹੋ ਗਏ ਨੇ। ਪਰ ਜਦੋਂ ਸ਼ੁਰੂ ਹੋਇਆ ਸੀ ਉਹ ਇੱਕ ਸ਼ਟਰ ਸੀ ਬਾਹਰ ਮੇਨ ਰੋਡ ਦੇ ਉੱਤੇ। ਫਿਰ ਸਮੇਂ ਦੇ ਮੁਤਾਬਕ ਵੱਧਦਾ ਗਿਆ। ਅੱਜ ਜੋ ਤੁਸੀਂ ਦੇਖ ਰਹੇ ਹੋ ਇੱਕ ਬੜਾ ਮਹਾਨ ਅਸਥਾਨ ਬਣਿਆ ਹੋਇਆ ਹੈ। ਇਸ ਦੇ ਨਾਲ ਦੇ ਫਿਰ ਕਈ ਬਾਹਰ ਥਾਵਾਂ ਦੇ ਗੁਰਦੁਆਰੇ ਵੀ ਨਾਲ ਰਲ ਗਏ ਹੌਲੀ ਹੌਲੀ। ਜਿੱਥੇ ਸਾਡੇ ਪੰਜਾਬੀ ਆਉਂਦੇ ਗਏ ਤੇ ਉਹ ਜਿੱਥੇ ਵੀ ਆਮ ਸਾਡੇ ਪੰਜਾਬੀ ਦੇ ਹਿਸਾਬ ਹੈ, ਜਿੱਥੇ ਭਾਈ ਸਾਹਿਬ ਇਕੱਠੇ ਹੋ ਜਾਂਦਾ ਉੱਥੇ ਪਹਿਲਾ ਗੁਰੂ ਘਰ ਬਣਾਉਣ ਦਾ ਉਪਰਾਲਾ ਕਰਦੇ ਨੇ। ਔਰ ਹਰ ਇੱਕ ਜਗ੍ਹਾ ਹੋਇਆ। ਇੱਥੇ 12-13-14 ਸ਼ਹਿਰ ਦੇ ਜਿੱਥੇ ਅਜੇ ਵੀ ਗੁਰਦੁਆਰਾ ਸਾਹਿਬ ਚੱਲਦੇ ਨੇ। ਇਹ ਐਸੋਸੀਏਟ ਗੁਰਦੁਆਰਾ ਸਾਹਿਬ। ਤੇ ਇੱਥੇ ਕੋਈ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਹੋਈ ਹੈ ਤੁਸੀਂ? ਜੀ ਉਹ ਸਮੇਂ ਦੇ ਮੁਤਾਬਕ ਥੋੜ੍ਹੀਆਂ ਬਹੁਤੀਆਂ ਚੋਣਾਂ ਹੁੰਦੀਆਂ ਨੇ, ਪਰ ਬੜਾ ਸੌਖਾ ਕੰਮ ਹੈ। ਇੱਥੇ ਕਦੀ ਉਹ ਕਿਸੇ ਕਿਸਮ ਦਾ ਝਗੜਾ ਕੋਈ ਨਹੀਂ ਹੋਇਆ। ਜੀ। ਬੜੇ ਆਰਾਮ ਨਾਲ ਚੱਲਦਾ ਰਿਹਾ। ਅੱਛਾ, ਬੰਕਾਕ ਦਾ ਗੁਰਦੁਆਰਾ ਸਾਹਿਬ ਦੀ ਬਿਲਡਿੰਗ, ਸਾਂਭ ਸੰਭਾਲ ਔਰ ਸਾਰੇ ਹਿਸਾਬ ਦੇ ਨਾਲ ਪੂਰੀ ਦੁਨੀਆ 'ਚ ਮਸ਼ਹੂਰ ਹੈ। ਕੀ ਤੁਸੀਂ ਕੀਤਾ ਕਿ ਅੱਜ ਤੁਸੀਂ ਇਸ ਲੈਵਲ ਤੇ ਗੁਰਦੁਆਰਾ ਸਾਹਿਬ ਜੋ ਕੀਤਾ ਸਾਡੇ ਬਜ਼ੁਰਗਾਂ ਨੇ ਕੀਤਾ ਸੀ, ਉਸ ਨੂੰ ਅਸੀਂ ਅੱਗੋਂ ਹੌਲੀ ਹੌਲੀ ਕੋਸ਼ਿਸ਼ ਕਰਕੇ ਮੇਨਟੇਨ ਕਰ ਰਹੇ ਹਾਂ।
ਤੇ ਗੁਰਦੁਆਰਾ ਸਾਹਿਬ ਦੇ ਅੰਦਰ ਜਿਵੇਂ ਕਿ ਗੁਰਦੁਆਰਾ ਸਾਹਿਬ ਦੀ ਇੱਕ ਮਾਨ ਮਰਿਆਦਾ ਹੁੰਦੀ ਹੈ ਕਿ ਸਭ ਵਾਸਤੇ ਓਪਨ ਹੈ, ਜਿਸ ਟਾਈਮ ਕੋਈ ਆਇਆ ਸਾਰਾ ਉਹੀ ਕੋਈ ਉਨੀ ਵੀ ਚੱਲਦੀ ਹੈ। ਆਵੇ, ਦਰਵਾਜ਼ੇ ਖੁੱਲੇ ਨੇ, ਕਿਸੇ ਨੂੰ ਮਨਾ ਹੀ ਨਹੀਂ ਹੈ। ਵਕਤ ਸਿਰ ਸਮੇਂ ਸਿਰ ਕੋਈ ਆਵੇ ਤੇ ਕੋਈ ਮਨਾ ਨਹੀਂ। ਤੇ ਔਰ ਲੰਗਰ ਰੋਜ਼ ਹੁੰਦਾ ਸਵੇਰੇ, ਆਉਂਦੇ ਜਾਂਦੇ ਥੋੜਾ ਇਹ ਦੱਸੋ ਕਿ ਇੱਥੇ ਬੰਕਾਕ ਦੇ ਅੰਦਰ ਆਉਣ ਵਾਲੇ ਲੋਕ ਜਿਹੜੇ ਹਨ ਕਿੰਨੇ ਕਿੱਥੇ ਐਜ਼ ਅ ਵਿਜ਼ਿਟਰ ਇੱਥੇ ਗੁਰਦੁਆਰਾ ਸਾਹਿਬ ਨੂੰ ਵਿਜ਼ਿਟ ਕਰਦੇ ਨੇ ਅਦਰ ਕੰਟਰੀਜ਼ ਤੋਂ, ਕੀ ਮੈਸੇਜ ਲੈ ਕੇ ਜਾਂਦੇ ਨੇ? ਮੈਸੇਜ ਇਹ ਜੋ ਸਾਡੇ ਪੰਜਾਬੀਆਂ ਦਾ, ਖਾਸ ਕਰਕੇ ਸਿੱਖਾਂ ਦਾ, ਜਦੋਂ ਵੇਖਦੇ ਨੇ ਧਾਰਮਿਕ ਸਥਾਨ ਤੇ ਖੁਸ਼ ਹੁੰਦੇ ਨੇ। ਜੀ ਜੀ ਕਿਉਂਕਿ ਇੱਥੇ ਸਿਵਾਏ ਅਮਨ ਤੋਂ ਹੋਰ ਕੁਝ ਨਹੀਂ। ਜੀ ਜੀ ਅਮਨ ਮਾਨ ਰਹਿੰਦਾ ਹੈ ਔਰ ਅਸੀਂ ਅਮਨ ਦਾ ਹੀ ਮੈਸੇਜ ਦਿੰਦੇ ਹਾਂ। ਧਰਮ ਹੀ ਇਹਦੇ ਵਿੱਚ ਕਿ ਅਮਨ ਦੇ ਨਾਲ ਸਭ ਲੋਕ। ਤੇ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਵੀਡੀਓ ਦੇ ਐਂਡ ਤੇ? ਹਾਂ, ਇਹਦੇ ਜੀ ਸਦਕੇ ਆਓ 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 ਆਓ, ਲੰਗਰ ਪਾਣੀ ਛਕੋ, ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ। ਇਹ ਮੈਸੇਜ ਸਭ ਵਾਸਤੇ ਹੈ ਔਰ ਆਉਂਦੇ ਆ ਲੋਕੀ, ਰੋਜ਼ ਆਉਂਦੇ। ਜੀ ਜੀ ਲੰਗਰ ਚਖਦੇ ਆ, ਇੱਥੇ ਆਉਂਦੇ ਆ, ਇੱਕ ਚੰਗਾ ਮੈਸੇਜ ਲੈ ਕੇ ਜਾਂਦੇ ਆ, ਰਿਲੀਜੀਅਸ ਹਾਰਮਨੀ ਦਾ ਮੈਸੇਜ ਲੈ ਕੇ ਜਾਂਦੇ ਨੇ, ਸਭ ਤੋਂ ਵੱਡੀ ਗੱਲ ਹੈ। ਲੇਕਿਨ ਇਹਦੇ ਨਾਲ ਨਾਲ ਜਿਹੜੇ ਬਾਬਾ ਗੁਰੂ ਨਾਨਕ ਦੀ ਫਿਲਾਸਫੀ ਹੈ, ਭਗਤ ਕਬੀਰ ਦੀ ਜੀ ਹੈ, ਸ਼ੇਖ ਫਰੀਦ ਜੀ ਦੀ ਹੈ, ਬਾਕੀ ਗੁਰੂ ਸਾਹਿਬਾਨ ਦੀ ਹੈ, 10ਵੀਂ ਪਾਤਸ਼ਾਹੀ ਦੀ ਹੈ, ਉਹਦੇ ਬਾਰੇ ਵੀ ਲੋਕਾਂ ਨੂੰ ਕੋਈ ਦੱਸਿਆ ਜਾਂਦਾ ਹੈ ਕੁਝ? ਉਹ ਜਦੋਂ ਆ ਕੇ ਸੁਣਦੇ ਨੇ, ਸੁਣ ਕੇ ਖੁਸ਼ ਵੀ ਹੁੰਦੇ ਨੇ ਔਰ ਚੰਗਾ ਸੁਣਿਆ ਲੈ ਕੇ ਜਾਂਦੇ ਨੇ। ਜੀ, ਕੀਰਤਨ ਹੁੰਦਾ ਹੈ, ਕਥਾ ਹੁੰਦੀ ਹੈ, ਗੁਰਬਾਣੀ ਦਾ ਪਾਠ ਹੁੰਦਾ ਹੈ। ਤੁਹਾਨੂੰ ਪਤਾ ਹੈ ਬਾਬੇ ਨਾਨਕ ਦਾ ਜੋ ਸੁਣਿਆ ਸਭ ਨੂੰ ਜੀ, ਸਰਬੱਤ ਦਾ ਭਲਾ ਸਭ ਤੋਂ ਉਹਦਾ ਬਾਬੇ ਦਾ ਮੇਨ ਸੁਣਿਆ ਜੀ। ਬਹੁਤ ਸੋਹਣੀ ਗੱਲ ਤੁਸੀਂ ਕੀਤੀ। ਉਹ ਜਿਹੜਾ ਨਾ, ਉਹ ਕਿਸੇ ਨੂੰ ਦੁਖਾਉਂਦਾ ਨਹੀਂ। ਸਰਬੱਤ ਦਾ ਭਲਾ ਜਿਹੜਾ ਨਾ ਸਭ ਨੂੰ ਸੂਟ ਕਰਦਾ ਹੈ। ਤੇ ਕਿੰਨੀ ਇੱਥੇ ਪਾਪੂਲੇਸ਼ਨ ਹੈ? ਇੱਥੇ ਪੰਜਾਬੀ ਸਾਡੇ ਮੇਰਾ ਖਿਆਲ ਜਿਸ ਤਰ੍ਹਾਂ ਗਿਣਦੇ ਨੇ, ਐਗਜ਼ੈਕਟ ਫਿਗਰ ਨਹੀਂ ਹੈਗਾ ਜੀ, 50,000 ਤੱਕ ਗਿਣਦੇ ਆ, ਲੇਕਿਨ ਸ਼ਾਇਦ ਇਸ ਤੋਂ ਜ਼ਿਆਦਾ, ਕਿਉਂਕਿ ਜਿਹੜੇ ਆਉਣ ਜਾਣ ਵਾਲੇ ਹੁੰਦੇ ਨੇ ਇੱਥੇ ਰਹਿਣ ਲੱਗ ਪੈਂਦੇ ਨੇ, ਪਤਾ ਨਹੀਂ ਲੱਗਦਾ ਉਹਨਾਂ ਦਾ। ਕੋਈ ਹਾਰਡ ਐਂਡ ਫਾਸਟ ਰੂਲ ਹੈ ਨਹੀਂ। ਬੈਂਕਾਕ ਸ਼ਹਿਰ ਦੇ ਵਿੱਚ ਗੁਰਦੁਆਰਾ ਸਾਹਿਬ ਦਾ ਮੇਨ ਬਾਬਾ ਨਾਨਕ ਦਾ ਪ੍ਰਕਾਸ਼ ਪੁਰਬ ਹੁੰਦਾ ਨਾ, ਘੱਟ ਤੋਂ ਘੱਟ 12-13,000 ਬੰਦਾ ਆ ਕੇ ਮੱਥਾ ਟੇਕ ਕੇ ਨਾਲੋਂ ਨਾਲ ਜਾਈ ਜਾਂਦਾ ਹੈ। ਇਕੱਠ ਕਦੀ 6-7,000 ਦਾ ਹੋਇਆ ਹੁੰਦਾ ਹੈ। 6-7,000 ਲੋਕ ਇੱਥੇ ਹੋ ਜਾਂਦਾ ਕਿਉਂਕਿ ਬਾਬੇ ਨਾਨਕ ਦਾ ਜਿਹੜਾ ਪੁਰਬ ਹੈ ਨਾ, ਉਹ ਸਾਡੇ ਸਾਰੇ ਪਰਿਵਾਰ ਜਿੰਨੇ ਵੀ ਪੰਜਾਬੀ ਹੈਗੇ ਨੇ, ਈਵਨ ਸਿੰਧੀ ਵੀ ਜਾਂ ਦੂਸਰੇ ਗੁਜਰਾਤੀ ਜਿਹੜੇ ਵੀ ਥਾਈਲੈਂਡ ਵਿੱਚ ਹੈਗੇ ਨਾ, ਉਹ ਜ਼ਰੂਰ ਆਉਂਦੇ ਨੇ। ਕਿ ਬਾਬੇ ਦਾ ਜੋ ਸੁਣਿਆ ਨਾ ਸਾਰੇ ਦੁਨੀਆ ਵਾਸਤੇ, ਕਿਸੇ ਇੱਕ ਮੁਲਕ ਵਾਸਤੇ ਨਹੀਂ। ਬਹੁਤ ਚੰਗਾ ਲੱਗਾ ਜੀ ਤੁਹਾਡੇ ਨਾਲ ਗੱਲਬਾਤ ਕਰਕੇ। ਥੋੜਾ ਹਾਂਜੀ, ਸਾਨੂੰ ਹੋਰ ਵੀ ਥੋੜੇ ਗੱਲ ਨੂੰ ਅੱਗੇ ਹੋਰ ਵਧਾਉਂਦੇ ਆ। ਇਹ ਵੀ ਸੁਣਿਆ ਹੈ ਕਿ ਗੁਰਦੁਆਰਾ ਸਾਹਿਬ ਦੇ ਨਾਲ ਐਸੋਸੀਏਟ ਕੁਝ ਸਕੂਲਸ ਵੀ ਹਨ, ਉਹਨੂੰ ਤੁਸੀਂ ਕਿੰਜ ਉਹਨਾਂ ਦੀ ਸਾਂਭ ਸੰਭਾਲ ਕਰਦੇ ਹੋ? ਸਾਡੇ 3 ਸਕੂਲ ਹੈਗੇ ਜੀ, ਜਿਹੜੇ ਬਹੁਤ ਅੱਛੇ ਚੱਲ ਰਹੇ ਨੇ। 600-700 ਬੱਚਾ ਪੜ੍ਹਦਾ ਹੈ। ਕਿੱਥੇ ਕਿੱਥੇ ਹੈ ਤੇ ਕੀ ਕੀ ਉਹਨਾਂ ਦੇ ਤਹਿਤ ਹੋ ਰਹੀ ਹੈ? ਇੱਕ ਇੱਥੇ ਹੀ ਬੈਂਕਾਕ, ਇੱਥੋਂ ਐਸੇ ਗੁਰਦੁਆਰਾ ਸਾਹਿਬ ਤੋਂ ਤਕਰੀਬਨ 2-2.5 ਕਿਲੋਮੀਟਰ ਤੇ ਉਹ ਜੂਨੀਅਰ ਸਕੂਲ ਹੈ। ਇੱਥੋਂ ਅੱਗੇ ਬਾਂਗਨਾ ਏਰੀਆ ਇਲਾਕਾ ਪੈਂਦਾ, ਬੈਂਗਲੌਰ ਦੇ 35 ਕਿਲੋ ਹੈ ਉੱਥੋਂ। ਉਹ ਉੱਥੇ ਫਿਰ 600-700 ਬੰਦਾ ਹੈ, 600 ਬੱਚਾ ਹੈਗਾ, 600-700। ਇੱਕ ਹੋਰ ਥਾਈ ਸਕੂਲ ਹੈ, ਉੱਥੇ 200-250 ਥਾਈ ਅਤੇ ਇੰਡੀਅਨ ਵੀ ਪੜ੍ਹਦੇ। ਠੀਕ ਹੈ। ਜਿਹੜਾ ਇੰਟਰਨੈਸ਼ਨਲ ਸਕੂਲ ਹੈ ਉੱਥੇ ਦੂਸਰੇ ਵੀ ਹੈਗੇ ਨੇ, ਐਮਬੈਸੀਆਂ ਦੇ ਬੱਚੇ ਵਗੈਰਾ, ਜਿੰਨੇ ਵੀ ਪਰਦੇਸੀ ਵੀ ਹੈਗੇ ਨੇ। ਉੱਥੇ ਐਜੂਕੇਸ਼ਨ ਉਹਨਾਂ ਨੂੰ ਫ੍ਰੀ ਆਫ ਕਾਸਟ ਹੈ? ਨਹੀਂ, ਫ੍ਰੀ ਤਾਂ ਨਹੀਂ ਹੈ, ਬਟ ਨੋਮੀਨਲ ਕਾਸਟ ਹੈ। ਸਭ ਤੋਂ ਸਸਤਾ ਹੈਗਾ। ਠੀਕ ਹੈ, ਬਹੁਤ ਚੰਗਾ ਲੱਗਿਆ ਜੀ। ਤੇ ਥੋੜਾ ਇਹ ਵੀ ਦੱਸੋ ਕਿ ਇੱਥੇ ਬੰਕਾਕ ਦੇ ਅੰਦਰ ਕਿੰਨੇ ਗੁਰੂ ਘਰ ਹਨ ਔਰ ਆਸੇ-ਪਾਸੇ ਦੇ ਸ਼ਹਿਰਾਂ ਦੇ ਵਿੱਚ? ਤਕਰੀਬਨ 14-15 ਗੁਰੂ ਘਰ ਬਾਹਰ ਦੇ ਸ਼ਹਿਰਾਂ ਵਿੱਚ ਹੈਗੇ, ਮਿਲਾ ਕੇ ਇੱਕ ਸ਼ਹਿਰ ਵਿੱਚ ਇੱਕ ਜਗ੍ਹਾ ਤੇ ਜਿੱਥੇ ਇਹ ਰਹਿੰਦੇ ਨੇ ਉੱਥੇ ਵੀ ਇੱਕ ਗੁਰਦੁਆਰਾ ਹੈ ਸੀ। ਠੀਕ ਹੈ, ਗੁਰੂ ਮਹਾਰਾਜ ਦੀ ਕਿਰਪਾ ਹੈ। हाँ, पतिया है, फुकेट है, समोई है, चिंग माई है, चिंग राय है, उबन है। ਅੱਛਾ, ਇਹ ਜਿਹੜਾ ਥਾਈਲੈਂਡ ਜਿੱਥੇ ਅਸੀਂ ਬੈਠੇ ਹਾਂ, ਜ਼ਰੀ ਗੱਲ ਹੈ ਕਿ ਥਾਈ ਹੈ ਔਰ ਥਾਈ ਬੁੱਧਾ ਜੀ ਦੇ ਮੰਨਣ ਵਾਲਿਆਂ ਦੀ ਲੈਂਡ ਹੈ। ਇਹਨਾਂ ਲੋਕਾਂ ਵੱਲੋਂ ਕਿੰਜ ਦੇ ਲੋਕ ਕਿਤੇ ਕੋਈ ਇਹਨਾਂ ਦੇ ਅੰਦਰ ਕੋਈ ਕੱਟੜਵਾਦ ਉਹ ਤੁਸੀਂ ਅਜੇ ਤੱਕ ਦੇਖੀ? ਇਹ ਬਿਹੇਵੀਅਰ ਵਾਈਜ਼ ਕਿੰਜ ਦੇ, ਥੋੜਾ ਖੁੱਲ ਕੇ ਦੱਸੋ। ਦੁਨੀਆ ਵਿੱਚ ਸਭ ਤੋਂ ਅੱਛੀ ਜਿਹੜੀ ਕੌਮ ਹੈ ਨਾ ਜੀ, ਇਸ ਕਰਕੇ ਨਹੀਂ ਕਿ ਅਸੀਂ ਇੱਥੇ ਰਹਿੰਦੇ ਕਹਿ ਰਿਹਾ, ਸਭ ਤੋਂ ਅੱਛੀ ਕੌਮ ਹੈ ਕਿਉਂਕਿ ਦੇਖੀ ਹੈ। ਮੈਂ ਬੜਾ ਸਫ਼ਰ ਕੀਤਾ ਹੈ, ਤਕਰੀਬਨ 4 ਕੰਟਰੀਆਂ, 4 ਕੰਟੀਨੈਂਟਸ ਜਿਹੜੇ ਦੇਖੇ ਨੇ, ਆਸਟ੍ਰੇਲੀਆ, USA ਤੇ ਆਪਣਾ ਯੂਰਪ ਸਾਰਾ, ਤੇ ਏਸ਼ੀਆ ਤੇ ਹੈ ਹੀ ਹੈ। ਇਹੋ ਜੀ ਪਬਲਿਕ ਹੋਰ ਕਿਤੇ ਨਹੀਂ ਮਿਲੀ।
ਸੰਗਤ ਨਹੀਂ ਬਣੀ। ਕਿਉਂ? ਇਹ ਬੇਸਿਕਲੀ ਇਹ ਜਿਹੜੇ ਲੋਕ ਨੇ ਨਾ, ਮਹਾਤਮਾ ਬੁੱਧ ਦਾ ਸੁਣਿਆ ਜਿਹੜਾ ਹੈ ਉਹ ਵੀ ਸਰਬੱਤ ਦਾ ਭਲੇ ਵਾਲਾ ਹੀ ਹੈ ਜੀ। ਇਸ ਵਜ੍ਹਾ ਕਰਕੇ ਇਹ ਕੌਮ ਜਿਹੜੀ ਹੈ ਬੜੀ ਭੋਲੀ ਹੈ ਔਰ ਅੱਛੀ ਹੈ, ਜੀ। ਨੇਕ ਹੈ, ਰਹਿਮ ਦਿਲ ਹੈ। ਅੱਛਾ, ਅਸੀਂ ਗੱਲ ਕਰ ਰਹੇ ਸੀ ਮਹਾਤਮਾ ਬੁੱਧ ਦੀ, ਤੇ ਪੰਜਾਬ ਦੇ ਅੰਦਰ ਵੀ ਬਹੁਤ ਸਾਰੇ ਸੂਝਵਾਨ ਔਰ ਨੇਕ ਲੋਕ ਪੈਦਾ ਹੋਏ, ਜਿਵੇਂ ਅਸੀਂ ਬਾਬਾ ਫਰੀਦ ਦੀ ਗੱਲ ਕਰੀਏ, ਹਾਂਜੀ ਹਾਂ, ਬਾਬਾ ਗੁਰੂ ਨਾਨਕ ਸਰਕਾਰ ਦੀ ਗੱਲ ਹਾਂਜੀ ਕਰੀਏ, ਹਾਂ। ਹੋਰ ਦਰਜਨਾਂ ਲੋਕ ਹਨ ਜਿਨ੍ਹਾਂ ਦੇ ਫਿਲਾਸਫੀ ਕੁੱਲ ਵਾਸਤੇ ਹੈ, ਸਰਬੱਤ ਦੇ ਭਲੇ ਦੇ ਵਾਸਤੇ। ਸਰਬੱਤ ਦਾ ਭਲਾ। ਤੇ ਉਹਦੇ ਅੰਦਰ ਇਹ ਸਾਰਾ ਜਿਹੜਾ ਮੈਸੇਜ ਆਂਦਾ ਹੈ ਪੰਜਾਬੀ ਲੈਂਗੁਏਜ ਦੇ ਅੰਦਰ ਆਂਦਾ, ਕਿਉਂਕਿ ਪੰਜਾਬੀ ਲੈਂਗੁਏਜ ਹਜ਼ਾਰਾਂ ਸਾਲ ਦੀ ਪੁਰਾਣੀ ਹੈ। ਬੇਸ ਇੱਥੇ- ਪੰਜਾਬੀ ਹੈ। ਇੱਥੇ ਕੋਈ ਪੰਜਾਬੀ ਲੈਂਗੁਏਜ ਨੂੰ ਲੈ ਕੇ ਵੀ ਕੋਈ ਕੰਮ ਹੋ ਰਿਹਾ ਹੈ? ਕੋਈ ਗੁਰਦੁਆਰਾ ਸਾਹਿਬ ਦੇ ਨਾਲ? ਗੁਰਦੁਆਰਾ ਸਾਹਿਬ ਪੰਜਾਬੀ ਪੜ੍ਹਾਈ ਜਾਂਦੀ ਹੈ, ਗੁਰਦੁਆਰਾ ਸਾਹਿਬ ਦੇ ਸਕੂਲਾਂ 'ਚ ਪੜ੍ਹਾਈ ਜਾਂਦੀ ਹੈ, ਪਰ ਨਾਲ ਥਾਈ ਅੰਗਰੇਜ਼ੀ ਚੱਲਦੀ ਹੈ, ਲੇਕਿਨ ਪੰਜਾਬੀ ਵੀ ਨਾਲ ਨਾਲ ਹੈ। ਪੰਜਾਬੀ ਨਾਲ ਹੈ। ਅੱਛਾ, ਅਗਰ ਅਸੀਂ ਕਹੀਏ ਤਾਂ ਪੰਜਾਬੀ ਜਿਸ ਦੇਸ਼ ਤੋਂ ਅੱਗੇ ਆਂਦੀ ਹੈ, ਉਹ ਪੰਜਾਬ ਦੇ ਦੋਨੋਂ ਸਾਈਡਾਂ ਤੋਂ ਆਂਦੀ ਹੈ। ਮਤਲਬ ਉਸ ਵੇਲੇ ਤਾਂ ਪੰਜਾਬ ਇੱਕ ਹੀ ਹੈ, ਵੰਡੀਆਂ ਤੋਂ ਬਾਅਦ ਵਿੱਚ ਪਾਈਆਂ ਗਈਆਂ। ਉੱਥੇ ਪੰਜਾਬੀ ਆਪਣੇ ਘਰ ਦੇ ਅੰਦਰ ਉਸ ਤਰੀਕੇ ਦੀ ਮਾਨਤਾ ਨਹੀਂ ਰਹੀ। ਪੰਜਾਬੀ ਦੂਸਰੀਆਂ ਜ਼ਬਾਨਾਂ ਬੋਲ ਕੇ ਫਖਰ ਮਹਿਸੂਸ ਕਰਦੇ। ਜਿੱਥੇ ਰਹੋ ਉੱਥੇ ਅਸਰ ਪੈਣਾ ਚਾਹੀਦਾ ਸਰ, ਲੇਕਿਨ ਆਪਣੀ ਲੈਂਗੁਏਜ ਨੂੰ ਫਸਟ ਰੱਖਣਾ ਚਾਹੀਦਾ, ਦੂਸਰੀਆਂ ਦੇ ਨਾਲ ਹੋਣਾ ਪ੍ਰਾਇੋਰਟੀ ਚਾਹੀਦਾ। ਦੇਣੀ ਚਾਹੀਦੀ ਹੈ। ਉਹਨਾਂ ਪੰਜਾਬੀਆਂ ਨੂੰ ਪਿੱਛੇ ਜਿਹੜੇ ਬੈਠੇ ਹਨ, ਮਾਸ਼ਾਅੱਲਾ, ਤਾਂ ਸਾਨੂੰ ਖੁਸ਼ੀ ਹੋ ਰਹੀ ਕਿ ਪਾਰਟੀਸ਼ਨ ਦੇ ਵੇਲੇ ਤੁਹਾਡੀ 8 ਸਾਲ ਏਜ ਹੈ, ਇਟਸ ਮੀਨ ਕਿ ਤੁਹਾਡੀ ਏਜ ਕੋਈ 83-84 ਸਾਲ 86 ਸਾਲ ਹੈ। 86 ਸਾਲ ਤੁਹਾਡੀ ਏਜ ਹੈ, ਹਾਂਜੀ, ਹਾਂ। ਔਰ ਬੜਾ ਤੁਸੀਂ ਫਿੱਟ ਤੇ ਸਾਰੇ ਸਾਂਭ ਸੰਭਾਲ ਤੁਸੀਂ ਬਹੁਤ ਸ਼ੁਕਰ ਸੰਭਾਲੀ ਹੋਈ ਹੈ। ਤੇ ਪੰਜਾਬੀ ਲੈਂਗੁਏਜ ਪੂਰੀ ਜ਼ਿੰਦਗੀ ਦੇ ਅੰਦਰ ਤੁਸੀਂ ਕੀ ਸਮਝਿਆ ਇਸ ਨੂੰ, ਤੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਇਸ ਲੈਂਗੁਏਜ ਦੇ ਨਾਲ ਕਿੰਜ ਉਹਨਾਂ ਨੂੰ ਜੁੜਨਾ ਚਾਹੀਦਾ? ਪੰਜਾਬੀ ਲੈਂਗੁਏਜ ਜਿਵੇਂ ਹੁਣੇ ਥੋੜੀ ਦੇਰ ਪਹਿਲਾਂ ਮੈਂ ਆਪ ਨੂੰ ਦੱਸਿਆ, ਦੁਨੀਆ ਵਿੱਚ ਸਭ ਤੋਂ ਜ਼ਿਆਦਾ ਬੋਲੀ ਜਾਂਦੀ ਹੈ। ਇਸ ਗੱਲ ਦਾ ਪਤਾ ਪੰਜਾਬੀਆਂ ਨੂੰ ਖੁਦ ਨਹੀਂ ਹੈਗਾ, ਪਰ ਬੜਿਆਂ ਨੂੰ ਪਤਾ ਹੈ, ਪਰ ਉਸ ਤੋਂ ਵੀ ਜ਼ਿਆਦਾ ਹੈਗਾ ਜਿਹਦਾ ਨਹੀਂ ਪਤਾ, ਤੇ ਪਤਾ ਹੋਣਾ ਚਾਹੀਦਾ। ਬੜੀ ਅੱਛੀ ਲੈਂਗੁਏਜ ਹੈ, ਜ਼ੁਬਾਨ ਕੋਈ ਵੀ ਮਾੜੀ ਨਹੀਂ, ਸਭ ਜ਼ੁਬਾਨਾਂ ਅੱਛੀਆਂ ਲੈਂਗੁਏਜ। ਪਰ ਬਾਬੇ ਨਾਨਕ ਦਾ ਸੁਣਿਆ ਜਿਹੜਾ ਨਾ ਜੀ, ਉਹ ਬੇਅੰਤ ਹੈ, ਬੇਸ਼ੁਮਾਰ ਹੈ ਔਰ ਨਿਰਾਲਾ ਵੀ ਹੈ। ਬਹੁਤ ਸ਼ੁਕਰੀਆ ਸਰ, ਦਿਲੀ ਧੰਨਵਾਦ ਤੁਹਾਡਾ, ਤੁਸੀਂ ਟਾਈਮ ਦਿੱਤਾ।